ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਅੱਜ 29 ਮਾਰਚ ਦਿਨ ਹੈਗਾ ਹੈ ਜੀ ਸੋਮਵਾਰ, ਅਤੇ ਮੇਰੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਜੀਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 4082722500 ਦੇ ਉੱਤੇ, 4082722500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਸੁੱਚਾ ਸਿੰਘ ਜਾਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਪਰਮਜੀਤ ਕੌਰ ਰੰਗੀ ਵੈਕਾਵਿਲ, ਜਰਨੈਲ ਸਿੰਘ ਲੈਨਵੁੱਡ ਵਾਸ਼ਿੰਗਟਨ, ਹਰਜੀਤ ਸਿੰਘ ਸੁਰਿੰਦਰ ਕੌਰ ਔਜਲਾ ਡੇਲ ਸਿਟੀ, GN ਟਾਇਰਾਂ ਲੂਪ ਵਾਲੇ, ਜਿਨ੍ਹਾਂ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮੰਡੇਰਾ 'ਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿਮਾ ਸੋਹਤਾ 209-277-0113 ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਟਟਵਾਲ 559-374-4541। ਜ਼ੈਂਡਰ ਮੌਰਗੇਜ ਅਤੇ ਰੀਅਲ ਏਸਟੇਟ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨ, ਕਮਰਸ਼ੀਅਲ ਲੋਨ, ਐਗਰੀਕਲਚਰ ਲੋਨ, ਰੀਫਾਈਨੈਂਸ ਦਾ ਕੰਮ ਜਿਹੜਾ ਹੈ ਜੀ ਉਹ ਤੁਸੀਂ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਮੋਹਨ ਚੀਮਾ ਹੁਣਾਂ ਨੂੰ। ਇਹਨਾਂ ਦਾ ਨੰਬਰ 559 905 2575 5599052575 ਦੇ ਉੱਤੇ। ਅਤੇ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ ਤਾਂ ਯਾਦ ਰੱਖੋ, ਇਮੀਗ੍ਰੇਸ਼ਨ ਦੇ ਭਰੋਸੇਯੋਗ ਅਟਰਨੀ ਜੇ ਟਿਰਕੀਆਣਾ, ਉਹਨਾਂ ਦੇ ਨਾਲ ਸੰਪਰਕ ਕਰਨ ਦੇ ਲਈ ਫੋਨ ਨੰਬਰ ਹੈ 415 909 0503 4159090503। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਆਪਾਂ ਸ਼ੁਰੂ ਕਰਦੇ ਜਾਈਏ। MLA ਦੀ ਖਿੱਚ ਧੂ ਮਾਮਲੇ ਤੋਂ ਬਾਅਦ ਦੋਵੇਂ ਧਿਰਾਂ ਅੱਜ ਫਿਰ ਇਕੱਠਾਂ ਦੇ ਰੂਪ ਦੇ ਵਿੱਚ ਹੋਈਆਂ ਆਮੋ ਸਾਹਮਣੇ। ਹਾਂਜੀ ਬਿਲਕੁਲ, ਸਾਡਾ ਮਲੋਟ ਤੇ ਉਹ ਲੱਗਦਾ ਜਿਵੇਂ ਇੱਕ ਨਵਾਂ ਕੇਂਦਰ ਬਣ ਗਿਆ ਹੋਵੇ, ਇੱਕ ਨਵਾਂ ਪਿੰਡ ਵੱਜ ਗਿਆ ਹੋਵੇ ਇਸ ਸੰਘਰਸ਼ ਦਾ। ਸੋ ਬਹੁਤ ਕਿਉਂਕਿ ਇਸ ਵੇਲੇ ਖਬਰਾਂ ਦੇ ਵਿੱਚ ਮਲੋਟ ਖਬਰਾਂ ਦੇ ਵਿੱਚ ਹੀ ਨਹੀਂ ਹੈ, ਸਟ੍ਰੈਸ ਦੇ ਵਿੱਚ ਵੀ ਆ। ਵੈਸੇ ਤਾਂ ਬੜੇ ਮੌਕਿਆਂ 'ਤੇ ਮਲੋਟ ਦੇ ਵਿੱਚ ਇਸ ਤਰ੍ਹਾਂ ਦਾ ਵਾਤਾਵਰਨ ਬਣਿਆ, ਅਣਸੁਖਾਵੀਆਂ ਕੁਛ ਘਟਨਾਵਾਂ ਵਾਪਰੀਆਂ ਜਿਹੜੀਆਂ ਕਿ ਮੈਂ ਚਸ਼ਮਦੀਦੀ ਦੇ ਤੌਰ 'ਤੇ ਦੇਖੀਆਂ ਵੀ ਆ, ਪਰੰਤੂ ਆਹ ਜਿਹੜਾ ਮਾਜਰਾ ਹੈ ਨਾ ਕੁਛ ਹੋਰ ਹੀ ਪਾਸੇ ਦਾ ਆ। ਸੋ ਕੁੱਲ ਮਿਲਾ ਕੇ ਆਪਾਂ ਜੇ ਗੱਲ ਸ਼ੁਰੂ ਕਰੀਏ ਅੱਜ ਸਵੇਰ ਤੋਂ, ਕਿਉਂਕਿ ਪਿਛਲਾ ਐਪੀਸੋਡ 'ਤੇ ਤੁਸੀਂ ਦੇਖ ਹੀ ਲਿਆ, ਵਿਧਾਇਕ ਦਾ ਨਿਰਵਸਤਰ ਹੋਣਾ, ਕੁੱਟਮਾਰ ਹੋਣੀ, ਸਾਂਝੇ ਕਿਸਾਨ ਮੋਰਚੇ ਨੇ ਉਸ ਚੀਜ਼ ਨੂੰ ਕਹਿ ਲਓ ਕਿ ਰੱਦ ਕਰਨਾ, ਉਸ ਘਟਨਾ ਦੀ ਨਿਖੇਧੀ ਕਰਨੀ। ਟੱਲੇਵਾਲ ਨੇ ਵੀ ਨਿਖੇਧੀ ਜ਼ਰੂਰ ਕੀਤੀ ਹੈ, ਪਰ ਉਹਨੇ ਆਪਣੇ ਬੰਦਿਆਂ ਦੀ ਪੈਰਵਾਈ ਵੀ ਕੀਤੀ, ਕਿਉਂਕਿ ਉਹਨਾਂ ਦੇ ਆਪਣੇ ਜਿਹੜੇ ਅਹੁਦੇਦਾਰ ਸੀਗੇ ਉਹ ਤਕਰੀਬਨ ਸਾਰੀ ਇਸ ਜ਼ਿਲ੍ਹੇ ਦੇ ਨਾਮਜ਼ਦ ਕਰ ਲਏ ਗਏ ਆ। ਤਾਂ ਇਹ ਸਾਰਾ ਕੁਛ ਹੈ ਜਿਹੜਾ ਉਹ ਵਾਪਰਿਆ ਸ਼ਨੀਚਰ ਅਤੇ ਐਤਵਾਰ, ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਕਾਲ ਦਿੱਤੀ ਸੀਗੀ ਕਿ ਸੋਮਵਾਰ ਮਤਲਬ ਕਿ ਅੱਜ ਅਸੀਂ ਬੰਦ ਕਰਾਂਗੇ ਮਲੋਟ। ਉਸ ਕਾਲ ਦੇ ਮੱਦੇਨਜ਼ਰ ਸਭ ਦੀ ਨਿਗਾਹ ਸੀਗੀ ਕਿ ਕੀ ਬਣੂਗਾ। ਤਾਂ ਇਨ ਬਿਟਵੀਨ ਕੀ ਹੋਇਆ ਕਿ ਇਹ ਗਵਰਨਰ ਦੇ ਕੋਲ ਗਏ, ਮੰਗ ਪੱਤਰ ਵੀ ਇਹਨਾਂ ਨੇ ਦਿੱਤਾ ਅਤੇ ਉੱਥੇ ਸ਼ਰਟਾਂ ਲਾ ਕੇ ਤੁਹਾਨੂੰ ਪਤਾ ਹੀ ਹੈ ਇਹ ਅੰਦੋਲਨ ਜੀਵੀ ਵੀ ਬਣ ਗਏ। ਫਿਰ ਉਸ ਤੋਂ ਇਲਾਵਾ ਚੀਫ ਮਿਨਿਸਟਰ ਨੈਸ਼ ਦੇ ਅੱਗੇ ਜੋ ਇਹਨਾਂ ਨੇ ਕੀਤਾ ਉਹ ਬਾਈਟਾ ਬੂਟਾ ਦੇ ਕੇ ਉਸ ਤੋਂ ਬਾਅਦ ਇਹ ਉੱਠ ਗਏ ਸੀਗੇ। ਫਿਰ ਇਹਨਾਂ ਨੇ ਐਲਾਨ ਕੀਤਾ, ਪ੍ਰੈਸ ਕਾਨਫਰੰਸ ਵੀ ਕੀਤੀ। ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕਰ ਦਿੱਤਾ ਕਿ ਭਾਈ ਇਹਨਾਂ ਨੂੰ ਜਿੰਨੀ ਸਿਕਿਉਰਿਟੀ ਚਾਹੀਦੀ ਆ ਦੇ ਦਿਓ, ਮਤਲਬ ਕਿ ਇਹ ਪੂਰਾ ਕੰਮ ਕਰ ਦਿਓ। ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਪਤਾ ਨਹੀਂ ਕੀ ਸੁਝਿਆ, ਉਹਨਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ DC, SSP ਜਾਂ ਕਮਿਸ਼ਨਰ ਆਫ ਪੁਲਿਸ ਜਿਹੜੇ ਹੁੰਦੇ ਆ ਕਿ ਇਹੀ ਜ਼ਿੰਮੇਵਾਰ ਹੋਣਗੇ ਜਿੱਥੇ ਵੀ ਕੋਈ ਅਣਸਖਾਵੀ ਘਟਨਾ ਜਿਹੜੀ ਵਾਪਰੀ। ਖੈਰ ਇਹ ਸਭ ਕੁਛ ਚੱਲਦਾ ਰਿਹਾ ਜੀ। ਚਲੋ ਇਹ 2 ਦਿਨਾਂ ਦੇ ਵਿੱਚ, ਗੁਜ਼ਸ਼ਤਾ 2 ਦਿਨ ਦੇ ਵਿੱਚ ਤਾਂ ਉੱਧਰ ਭਾਰਤੀ ਜਨਤਾ ਪਾਰਟੀ ਨੇ ਕਾਲ ਕੀਤੀ ਸੀਗੀ ਕਿ ਮਲੋਟ ਬੰਦ ਕਰਾਂਗੇ ਅਸੀਂ 2 ਵਜੇ ਤੱਕ। ਤਾਂ ਅੱਜ ਸਵੇਰ ਤੋਂ ਸੱਚ ਜਾਣਿਓ ਮਲੋਟ ਸੀਗਾ ਜਿਹੜਾ ਉਹ ਪੁਲਿਸ ਛਾਉਣੀ 'ਚ ਤਬਦੀਲ ਹੋ ਗਿਆ। ਇਵਨ ਦੈਟ ਕਿ ਤਰਨ ਤਾਰਨ ਜਿਹੜਾ ਕਿ ਮਲੋਟ ਤੋਂ ਮੇਰੇ ਖਿਆਲ ਦੇ ਨਾਲ 200 ਕਿਲੋਮੀਟਰ ਆ, ਉੱਥੋਂ ਵੀ ਪੁਲਿਸ ਆਈ ਹੋਈ ਸੀ। ਇੰਨੀ ਦੂਰ ਤੋਂ ਪੁਲਿਸ ਜਿਹੜੀ ਹੈ, ਪੁਲਿਸ ਸੂਤਰ ਹੀ ਦੱਸ ਰਹੇ ਸੀਗੇ ਸਾਨੂੰ ਕਿ ਇੰਨੇ ਜ਼ਿਲ੍ਹਿਆਂ ਦੀ ਪੁਲਿਸ ਜਿਹੜੀ ਆ ਉਹ ਬੁਲਾਈ ਗਈ ਆ। ਤਾਂ ਹਿਸਾਬ ਲਾ ਲਓ ਤੁਸੀਂ ਕਿ ਜਦੋਂ ਇਹ ਸਵੇਰੇ ਨਿਕਲੇ ਆ ਭਾਰਤੀ ਜਨਤਾ ਪਾਰਟੀ ਵਾਲੇ 100-200 ਬੰਦਾ ਹੋਣਾ ਮੇਰੀ ਨਜ਼ਰ ਦੇ ਵਿੱਚ,
हो सकता वध घट होवे। 100-200 बंदा बाजार दे विच, हालांकि इन्होंने चलो किसी नाल जबरदस्ती नहीं की, किसी दुकानदार को यह नहीं किया कि जबरदस्ती हाँ भाई असीं तेरी दुकान बंद करावांगे, जिवें प्रेमी जोड़ियां नूं कहंदे कि नहीं असीं संस्कृति के नाम से अपने देश की सेवा करांगे भाई, तुहानूं गलबात नहीं करन देंगे पार्क च बैठ के, खास तौर पर जिहड़ा वैलेंटाइन डे आउंदा उदों ते खास तौर पर। तो इत्थे इन्हां ने कोई जबरदस्ती ते नहीं की, परंतु इन्हों जब बाजार से जा रहे थे, इन्हों प्रोटैक्ट करने वास्ते पुलिस की जी नफरी से मेरे ख्याल के नाल इन्हां दी नफरी तो 10 गुणा वध सी, इन्नी पुलिस ज़्यादा सी। तो अद्धियां ने तो देखो है वैसे तो होली वाला दिन सीगा, बाजार खुलते ही बड़े घट आ। दूजी चीज़ ये आ कि मलोट दे विच पुलिस इन्नी देख के आम दुकानदार का हीया ही नहीं पैंदा कि यार छड्डो खड़ा की कोई दिता ना पै जाए। तीजी चीज़ जी है वो ये कि बावजूद इस इन्होंने अपील की, साढ़े इतने 2 बाजार आ, खेसा वाली गली वजदी है, किंद्रा रोड नालों नाल ही आ, उत्थे दुकानदारां दा जिहड़े चाहे बाणीए भाईचारे दे विचों आ, तो वो पेंडू पिछोकड़ वाले आ, उन्होंने तो सवेरे कहता उन्हें कि साडियां दुकानां खुलणगीਆਂ तो जिहड़ा कुछ करना कर। हाँ जे किसान आखूगे तो असीं 4 दिन भी बंद रख लांगे, कोई फर्क नहीं पैंदा। उन्होंने गज वज के 2 बाजार जिहड़े आ वो खोल लै। फिर इस तो इलावा इन्होंने मेन बाजार साडा जिहड़ा मलोट दा बहुत कह लीए कि भीड़ा भी है बाजार, संघना बाजार है, बहुत वड्डा बाजार, मेन बाजार से पता लगता। तो उत्थे इन्होंने जाके गांधी चौंक हैगा, उत्थे जाके एक इन्होंने धरना मुजाहरा किया, पर उत्थे भी एक साडे दशमेश वाच हाउस आ, वो दुकान खोल के बैठे रहे सामने इन्हों के, तो उन्होंने दुकान बंद नहीं की। तो पर इन्हों दी तकरीरां दे विच कुछ इस तरह की कुड़न सी, कुछ इस तरह का कुसैलापन जरूर नज़र आया कि इन्होंने मामला डाइवर्ट करने का यत्न किया कि ये हिंदू भाईचारा या सिख भाईचारा जिहड़ा उहदी लड़ाई बनाउण दा यत्न कीता, जिहड़ा कि मैनूं ठीक नहीं लग्या, क्योंकि जिन्ना को असीं समझ सके हां कि ये घटना अचनचेती वापरी घटना, और ठीक है माड़ा होया, चंगा नहीं कह सकते, माड़ा होया, पर गल की है कि उस तो बाद जिस तरीके नाल इहदा पोलराइजेशन करना चाहुंदे आ वो चीज़ माड़ी है, वो भी उस तो भी खतरनाक कह लीए तां ये किते ना किते सोच जिहड़ी नज़र आती है। अच्छा उस तो बाद चलो ये तो इन्हों का मैं सारा दसता, इन्हों नाराज हो जान के साडी खबर नहीं दिंदे, तो ठीक है मेन बाजार से तहसील रोड ये 2 मुख बाजार रह जाते, मतलब कि ये साडे इत्थों लंघदा हाईवे, हाईवे के एक पासे आ जाता इंदिरा रोड तो खेसां वाला बाजार आ गया, तो दूसरे पासे जानी हाईवे तो दूसरे पासे चढ़दे वाले पासे आ जाता मेन बाजार से तहसील रोड, आ 4 साडे उत्ते मुख बाजार कह लो, बाजारी है जिहड़ा। तो वो जो दूसरा हिस्सा चढ़ते वाला पासा उत्थे ठीक रिस्पॉन्स मिले इन्हों, क्योंकि इन्हों का जोड़ा संघ का कह लो या भारतीय जनता पार्टी का आधार उस एरिए हैगा, ठीक है चलो इन्हों थोड़ा उत्थे समर्थन भी मिले। उस तो बाद जी दूसरी धिर सी उन्होंने भी कॉल की बरोबर, हालांकि उन्होंने बंदियां ते परचे दर्ज हो गए और पुलिस ने बड़ी फड़ो फड़ाई तेज कर दी। फेरे पिंडों भी नजायज़ एक तो साडे बजुर्ग ही सीगे 70-80 सालों के, उन्होंने चुक लिया गया, फिर बाद दे विच सारे पिंड ने जाके उत्थे सफाई दी, चढ़ दिता गया उन्होंने, वैसे 3 जाने लैके गए थे। तो इदा मतलब कि नेरे च तीर मार रही सी पुलिस, जबकि इन्होंने बंदियां का कोई गेड़ ही है नहीं सीगा किसी किस्म का। उधरों होर बंदे चक्के, वो पिंड वाले भी कहते हैं कि गए जरूर सीगे पर इन्हों का कोई मारकुट दे विच हाथ नहीं हैगा। खैर इन्होंने चलो परचे कीते सीगे, बंदे जिवें इन्होंने फड़ो फड़ने शुरू किए, तो उहदे विरोध दे विच 11 बजे जुटने शुरू हो गए किसानों ने एक चीज़ कहती, उन्होंने आख्या कि ठीक है करवा लें, कोई दिक्कत नहीं, कोई परेशानी नहीं, शहर बंद करवा लें, कोई गल नहीं, इन्हों का फंडामेंटल राइट आ, ये भी प्रोटेस्ट कर सकते हैं। पर जे इन्होंने जबरदस्ती की फिर असीं भी जावांगे, असीं दुकानदारां नाल खलोवांगे। तो ये एक तरह नाल कह लो कि टकराव की संभावना सी। फिर उस तो बाद जिहड़ा एंट्री पॉइंट है शहर का, बठिंडे तो एक रोड आउंदी है, एक मुक्तसर तो आउंदी है, खबोर तो आउंदी है, तो एक चौंक बन जाता, गोल चौंक बन जाता। तो उत्थे फिर हज़ारां की तादाद से किसान जुट गए। इन्होंने बड़ी जबरदस्त बैरीकेडिंग की सी। इन्हों का कहना यह सीगा जां पुलिस का मनना यह सीगा, पैंतड़ा यह सीगा कि आपां किसी तरीके नाल इन्हां नूं आमो सामने ना होण दईए, मतलब वो शहर दे विच रह गए सेंटर दे विच, ते इन्हां नूं साइड ते जिहड़ी आ जगह दे दित्ती गई। तो इत्थे शाम तक, देर शाम तक धरना चलता रहा। विचों मीटिंग भी हुई, IG साहब आए थे, उन्होंने नाल गलबात हुई। किसानों ने आख्या कि भाई जिहड़ा तुसीं नजायज़ तंग करना शुरू किया होया, लोगों के घरां च जाके तुसीं रेडां मार रहे हो, ये बंद करो काम, इदा नहीं चलेगा। तो फिर इन्होंने एक बारी तो जवाब दे दिता पुलिस वालियां ने
ਪਰ ਉਸ ਤੋਂ ਬਾਅਦ ਗੱਲ ਇੱਕ ਵਾਰੀ ਟੁੱਟ ਗਈ। ਫਿਰ ਗੱਲਬਾਤ ਜਿਹੜੀ ਆ ਹੋਈ ਲਿਬਰੇਟਰ ਦੀ, ਤਾਂ ਦੇਰ ਸ਼ਾਮ ਕਿਸਾਨਾਂ ਨੇ ਆਪਣਾ ਧਰਨਾ ਉੱਥੋਂ ਚੁੱਕਿਆ, ਜਦ ਕਿ ਭਾਰਤੀ ਜਨਤਾ ਪਾਰਟੀ ਵਾਲੇ ਜਿਹੜੇ ਸੀਗੇ ਉਹ ਚਲੇ ਗਏ ਸੀਗੇ। ਲਾ ਲਓ ਕਿ 1:30 ਤੋਂ 2 ਵਜੇ ਉਹਨਾਂ ਨੇ ਲੰਗਰ ਛਕ ਲਿਆ ਸੀ, ਉਸ ਤੋਂ ਬਾਅਦ ਉਹ ਰਵਾਨਗੀ ਪਾ ਗਏ ਘਰ ਨੂੰ। ਤਾਂ ਇੱਕ ਚੀਜ਼ ਜਿਹੜੀ ਆ ਉਹ ਵੇਖਣ ਨੂੰ ਮਿਲੀ ਹੈ, ਮੈਂ ਕਹੂੰਗਾ ਕਿ ਉਹਨੇ ਚਲੋ ਅਰੁਣ ਨਾਰੰਗ ਨੇ ਤਾਂ ਜੋ ਖੱਟਣਾ ਸੀ ਸੋ ਖੱਟ ਲਿਆ। ਆ ਜਿਹੜੇ ਸਾਡੇ ਮਲੋਟ ਵਾਲੇ ਸੀਗੇ ਭਾਰਤੀ ਜਨਤਾ ਪਾਰਟੀ ਦੇ ਆਗੂ, ਇਹ ਘਰੋਂ ਨਿਕਲਣੇ ਮੁਹਾਲ ਹੋਏ ਪਏ ਸੀਗੇ। ਅੱਜ ਵੇਖ ਲਓ ਕਿ ਪੁਲਿਸ ਇੰਨੀ ਸੀਗੀ ਕਿ ਇਹਨਾਂ ਨੂੰ ਵੀ ਚੰਗੀ ਨਾਅਰੇਬਾਜ਼ੀ ਕਰਨ ਦਾ ਮੌਕਾ ਮਿਲ ਗਿਆ। ਪਰ ਮੈਂ ਕਹਿੰਦਾ ਕਿ ਠੀਕ ਹੈ, ਕੱਟ ਤੁਸੀਂ ਕਰ ਲਿਆ, ਆਪੋ ਆਪਣਾ ਸ਼ਕਤੀ ਪ੍ਰਦਰਸ਼ਨ ਕਰ ਲਿਆ, ਪਰ ਇਸ ਮਾਮਲੇ ਨੂੰ ਜਿਸ ਤਰੀਕੇ ਨਾਲ ਮੋੜਿਆ ਜਾ ਰਿਹਾ, ਹਿੰਦੂ ਸਿੱਖ ਬਣਾਉਣ ਦਾ ਯਤਨ ਕੀਤਾ ਜਾ ਰਿਹਾ, ਔਰ ਇਹੀ ਨੁਕਸਾਨ ਹੁੰਦਾ ਇਹਨਾਂ ਚੀਜ਼ਾਂ ਦਾ। ਸਾਡੇ ਇਹ ਜਿਹੜੇ ਕਿਸਾਨ ਆਗੂ ਆ, ਉਹਨਾਂ ਨੂੰ ਇਹੀ ਚੀਜ਼ ਸਮਝਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਜਦੋਂ ਤੁਸੀਂ ਇਸ ਤਰ੍ਹਾਂ ਦੀ ਕੋਈ ਗਲਤੀ ਕਰ ਲੈਂਦੇ ਹੋ, ਆਪ ਉਧਰੀ ਕਰ ਲੈਂਦੇ, ਤਾਂ ਤੁਹਾਡੀ ਗਲਤੀ, ਤੁਸੀਂ ਉਹਨੂੰ ਜੋ ਮਰਜ਼ੀ ਕਰੀ ਜਾਓ, ਜਿਸ ਤਰੀਕੇ ਨਾਲ ਮਰਜ਼ੀ ਜਸਟੀਫਾਈ ਕਰੀ ਜਾਓ, ਪਰ ਉਹਨਾਂ ਨੇ ਜਿਸ ਢੰਗ ਨਾਲ ਗੱਡੀ ਨੂੰ ਮੋੜਨਾ ਹੁੰਦਾ ਉਹ ਗੱਡੀ ਨੂੰ ਮੋੜਾ ਪਾ ਲੈਂਦੇ ਆ। ਇਹਨਾਂ ਚੀਜ਼ਾਂ ਤੋਂ ਗੁਰੇਜ਼ ਕਰਨ ਦੀ ਜ਼ਰੂਰਤ ਹੈ। ਕੁਛ ਸੋਸ਼ਲ ਮੀਡੀਆ 'ਤੇ ਟ੍ਰੈਂਡ ਚੱਲ ਰਹੇ, ਮੈਂ ਉਹ ਤੁਹਾਨੂੰ ਕਲੀਅਰ ਕਰ ਦੇਵਾਂ। ਕੋਈ ਕਹਿ ਰਿਹਾ ਜੀ ਲੱਖਾ ਸ਼ਰਮਾ ਜਿਹੜਾ ਉਹ ਆਮ ਆਦਮੀ ਪਾਰਟੀ ਦਾ ਵਰਕਰ ਸੀ, ਪਰੰਤੂ ਜਿਵੇਂ ਹੀ ਇਹ ਸੰਘਰਸ਼ ਚੱਲਿਆ ਉਹਨੇ ਉਹ ਪਾਰਟੀ ਜਿਹੜੀ ਆ ਕੁਝ ਕਰਕੇ ਤੇ ਹਿੰਦੂ ਮੈਂਬਰਸ਼ਿਪ ਲੈ ਲਈ ਸੀਗੀ। ਸਾਫ਼ ਕਰ ਦੇਵਾਂ। ਦੂਜੀ ਚੀਜ਼, ਜਿਵੇਂ ਹਿੰਦੂ ਸਿੱਖ ਬਣਾਉਣ ਦਾ ਯਤਨ ਕੀਤਾ ਜਾ ਰਿਹਾ, ਤਾਂ ਜਿਹੜਾ ਸਿੱਧੂਪੁਰ ਜਥੇਬੰਦੀ ਦਾ ਬਲਾਕ ਪ੍ਰਧਾਨ ਇੱਥੋਂ ਦਾ ਮਲੋਟ ਦਾ ਲੱਖਾ ਸ਼ਰਮਾ, ਉਹ ਤਾਂ ਹੈ ਹੀ ਪੰਡਤ ਆ, ਅਤੇ ਉਹਨਾਂ ਕੋਲ 5 ਕਿੱਲੇ ਜ਼ਮੀਨ ਹੈ ਨਹਿਰ ਦੇ ਨਾਲ, ਔਰ ਮੈਂ ਉਹਨੂੰ ਜ਼ਾਤੀ ਤੌਰ 'ਤੇ ਜਾਣਦਾ, ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ, ਮੈਂ ਮੁਕਰਦਾ ਨਹੀਂ ਕਿ ਮੇਰੇ ਨਾਲ ਵੀ ਪੜ੍ਹਦਾ ਰਿਹਾ। ਤਾਂ ਕਹਿਣ ਦਾ ਮਤਲਬ ਕਿ ਉਹ ਖੁਦ ਹਿੰਦੂ ਹੈ, ਉਹਦਾ ਬਾਪ ਕਾਮਰੇਡ ਸੀ, ਉਹ ਖੁਦ ਮਤਲਬ ਕਿ ਥੋੜ੍ਹਾ ਧਾਰਮਿਕ ਖਿਆਲਾਂ ਦਾ ਅਤੇ ਥੋੜ੍ਹਾ ਬਾਗੀ ਤਬੀਅਤ ਵਾਲਾ ਬੰਦਾ ਅਤੇ ਬਾਪ ਜਿਹਾ ਬੰਦਾ ਵਾ। ਤਾਂ ਜੇ ਇਹ ਇਸ ਤਰ੍ਹਾਂ ਦਾ ਨੈਰੇਟਿਵ ਬਣਾਉਂਦੇ ਆ ਤਾਂ ਉਹ ਖੁਦ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਵਿਰੋਧਾਭਾਸ ਹੈ ਇਸ ਕਹਾਣੀ ਦੇ ਵਿੱਚ। ਕੋਈ ਪੋਲੀਟੀਕਲ ਜਿੱਦਾਂ ਐਂਗਲ ਦੇਣ ਦਾ ਯਤਨ ਕਰ ਰਹੇ ਆ ਕਿ ਕਾਂਗਰਸੀ, ਦੇਖੋ ਕਾਡਰ ਤੇ ਹੈਗਾ ਹੀ ਆ। ਮੈਂ ਜਿਵੇਂ ਹਮੇਸ਼ਾ ਕਹਿੰਦਾ ਕਿ ਤੁਸੀਂ ਕਿਸਾਨ ਨੂੰ ਜਦੋਂ ਦੇਖੋਗੇ ਸਮੁੱਚਤਾ ਦੇ ਵਿੱਚ ਕਿਸਾਨ ਨਜ਼ਰ ਆਏਗਾ, ਪਰ ਜਦੋਂ ਤੁਸੀਂ ਰਾਜਨੀਤਿਕ ਚਸ਼ਮੇ ਨਾਲ ਦੇਖੋਗੇ ਤਾਂ ਤੁਹਾਨੂੰ ਵੱਖੋ ਵੱਖਰੀਆਂ ਪਾਰਟੀਆਂ ਦਾ ਕਾਡਰ ਵੀ ਨਜ਼ਰ ਆਏਗਾ। ਇਹ ਕਹੇ ਜਾ ਰਹੇ ਆ ਕਿ ਕਾਂਗਰਸੀ ਸੀਗੇ, ਕੋਈ ਕਹਿ ਰਿਹਾ ਆਮ ਆਦਮੀ ਪਾਰਟੀ ਸੀ, ਕੋਈ ਕਹਿ ਰਿਹਾ ਫਲਾਣਾ ਟਮਕਾ, ਐਸਾ ਨਹੀਂ ਹੈ। ਇਹ ਹੈਗੇ ਸਾਰੇ ਕਿਸਾਨ ਸੀਗੇ। ਘਟਨਾ ਦਾ ਜਿਹੜਾ ਜੇ ਆਪਾਂ ਜਿੰਮਾ ਦੇਣਾ ਹੋਈਏ ਦੇਖੀਏ ਤਾਂ ਠੀਕ ਹੈ, ਜਿਨ੍ਹਾਂ ਨੇ ਕੀਤਾ ਉਹਨਾਂ 'ਤੇ ਕੇਸ ਬਣਾ ਦੇਣ। ਵੈਸੇ ਤਾਂ 307 ਤਾਂ ਬਣਦੀ ਹੀ ਨਹੀਂ ਹੈ, ਕਿਉਂਕਿ ਜਿਹੜਾ ਵਿਧਾਇਕ ਹੈ ਉਹਨੇ ਤਾਂ ਕੋਈ ਸ਼ਿਕਾਇਤ ਦਰਜ ਕਰਾਈ ਨਹੀਂ। ਉਹਦੇ ਮਲੋਟ ਦੇ ਵਿੱਚ ਤਾਂ ਸ਼ਿਕਾਇਤ ਦਰਜ ਕਰਾ ਕੇ ਨਹੀਂ ਗਿਆ, ਸ਼ਿਕਾਇਤ ਦਰਜ ਕਰਾ ਰਿਹਾ SP ਗੁਰਮੇਲ ਸਿੰਘ, ਪਰ ਉਹਦੇ ਮਾਮੂਲੀ ਸੱਟਾਂ ਲੱਗੀਆਂ ਨੇ, ਉਹ ਵੀ ਖੇਤੀ ਦੇ ਵਿੱਚ ਚਲੋ ਮਾੜਾ ਹੋਇਆ। ਹੁਣ ਤੁਸੀਂ ਦੇਖੋ ਕਿ ਜੇ ਕਿਸੇ ਦਾ ਪਜਾਮਾ ਲਾ ਲਈਏ 307 ਬਣੂ, ਅਤੇ ਜੇ ਕੋਈ ਕਿਸੇ ਦੇ ਕੋਈ ਮਾੜੀ ਮੋਟੀ ਝਰੀਟ ਆ ਗਈ, ਚਲੋ ਮਾੜੀ ਗੱਲ ਹੈ, ਉਹ ਡਿਊਟੀ ਕਰ ਰਹੇ ਸੀਗੇ, ਤਾਂ ਨਹੀਂ ਹੋਣਾ ਚਾਹੀਦਾ। ਠੀਕ ਹੈ, ਤੁਸੀਂ ਡਿਊਟੀ 'ਚ ਵਿਘਨ ਪਾਉਣ ਦੀ ਧਾਰਾ ਲਾ ਸਕਦੇ ਹੋ, ਤੁਸੀਂ ਲਾਤੀ, ਤੁਸੀਂ ਹੋਰ ਧਾਰਾ ਲਾ ਦਿਓ, 307 ਦੀ ਧਾਰਾ ਨਹੀਂ ਬਣਦੀ, ਉਹ ਤੇ ਸਾਰਾ ਧੱਕਾ ਹੋਣਾ ਇਸ ਟਾਈਮ। ਅਤੇ ਇਹ ਚੀਜ਼ਾਂ ਜਿਹੜੀਆਂ ਨੇ ਉਹ ਸਗੋਂ ਕਿਸਾਨਾਂ ਨੂੰ ਇੱਕ ਤਰ੍ਹਾਂ ਨਾਲ ਕਹਿ ਲਓ ਗੁੱਸਾ ਚੜਾਉਣ ਵਾਲੀਆਂ ਨੇ, ਜਦੋਂ ਉਹ ਆਪ ਕਹਿ ਰਹੇ ਕਿ ਗਲਤ ਹੈ, ਸਾਡੇ ਬੰਦਿਆਂ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਸਾਂਝੇ ਕਿਸਾਨ ਮੋਰਚੇ ਨੇ ਵੀ ਆਖਿਆ, ਡੱਲੇਵਾਲ ਨੇ ਵੀ ਆਖਿਆ, ਸਾਰਿਆਂ ਨੇ ਕਿਹਾ ਕਿ ਨਹੀਂ ਇੱਦਾਂ ਨਹੀਂ ਸੀ ਹੋਣਾ ਚਾਹੀਦਾ। ਜਦੋਂ ਕਹਿ ਰਹੇ ਪਰ 307 ਲਾ ਕੇ ਤਾਂ ਤੁਸੀਂ ਉਹਨਾਂ ਨੂੰ ਸਗੋਂ ਫਿਰ ਉਕਸਾਵਾ ਦੇ ਰਹੇ ਹੋ, ਇੱਧਰ ਸਿਕਿਉਰਿਟੀ ਦੇ ਰਹੇ ਹੋ ਇਹਨਾਂ ਨੂੰ। ਚਲੋ ਸਿਕਿਉਰਿਟੀ ਵੀ ਦੇ ਦਿਓ, ਅਸੀਂ ਨਹੀਂ ਕਹਿੰਦੇ ਕਿ ਕਿਸੇ ਦਾ ਨੁਕਸਾਨ ਹੋਵੇ, ਆਖਰਕਾਰ ਉਹ ਵੀ ਪੰਜਾਬੀ ਨੇ, ਪਰੰਤੂ ਗੱਲ ਤਾਂ ਇਹ ਆ ਨਾ ਕਿ ਤੁਸੀਂ ਧੱਕੇ ਨਾਲ ਉਹਨਾਂ ਨੂੰ 307 ਦੇ ਵਿੱਚ ਮੜ ਰਹੇ ਹੋ, ਉਹਨਾਂ ਦੇ ਟੱਬਰਾਂ ਨੂੰ ਜਾ ਕੇ ਤੰਗ ਕਰ ਰਹੇ ਹੋ, ਪਰੇਸ਼ਾਨ ਕਰ ਰਹੇ ਹੋ। ਇਹ ਚੀਜ਼ਾਂ ਗਲਤ ਨੇ, ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਚਲੋ ਜਿਸ ਨੇ ਕੀਤੀ ਹੈ, ਜਿੰਨੀ ਕੋਈ ਗਲਤੀ ਕੀਤੀ, ਉਹਦੀ ਬਣਦੀ ਸਜ਼ਾ ਕੋਰਟ ਦੇਵੇ ਉਹਨੂੰ। ਬਹਰਹਾਲ ਦੇਰ ਸ਼ਾਮ ਤੱਕ ਜੇ ਦੇਖੀਏ ਤਾਂ ਸਥਿਤੀ ਠੀਕ ਸੀਗੀ, ਹੁਣ ਆਮ ਵਰਗੀ ਸਥਿਤੀ ਹੋਣੀ ਸ਼ੁਰੂ ਹੋ ਗਈ ਆ। ਪਰ ਇਹ 2-3 ਦਿਨ ਜਿਹੜੇ ਆ ਸਾਡੇ ਸ਼ਹਿਰ ਵਾਸਤੇ, ਸਾਡਾ ਸ਼ਹਿਰ ਬੜਾ ਪੀਸਫੁਲ ਜਿਹਾ ਸ਼ਹਿਰ ਆ, ਸਾਰੀਆਂ ਕਮਿਊਨਿਟੀਜ਼ ਇੱਥੇ ਰਹਿੰਦੀਆਂ ਨੇ, ਛੋਟਾ ਜਿਹਾ ਸ਼ਹਿਰ ਹੈ, ਕੋਈ ਬਹੁਤਾ ਵੱਡਾ ਸ਼ਹਿਰ ਨਹੀਂ ਹੈ, ਕਦੇ ਇੱਥੇ ਬਹੁਤਾ ਵੱਡਾ ਕੋਈ ਦੰਗਾ ਫਸਾਦ ਨਹੀਂ ਹੋਇਆ, ਰਾਜਨੀਤਿਕ ਗੜ ਜ਼ਰੂਰ ਆ, ਪਰੰਤੂ ਇਹੋ ਜਿਹਾ ਕੁਛ ਦੇਖਿਆ ਨਹੀਂ। ਕਈ ਸਾਲਾਂ ਬਾਅਦ ਇਸ ਤਰ੍ਹਾਂ ਦਾ ਮਾਹੌਲ ਬਣਿਆ, ਚਲੋ ਦੁਆ ਕਰਦੇ ਹਾਂ ਕਿ ਟਲ ਜਾਊਗਾ। ਪਰ ਇਹ ਸਾਰਾ ਜਿਹੜਾ ਐਪੀਸੋਡ ਵਾਪਰਿਆ, ਇਹਦਾ ਜੇ ਸਿੱਟਾ ਕੱਢਣਾ ਹੋਵੇ ਤਾਂ ਇੱਕ ਸਭ ਤੋਂ ਵੱਡੀ ਜੇ ਮੈਂ ਕਹੂੰਗਾ ਤਾਂ ਫੇਲੀਅਰ ਰਹੀ ਆ ਪੁਲਿਸ ਦੀ। ਪੁਲਿਸ ਨੇ ਇਹ ਗਲਤੀ ਕੀਤੀ ਕਿ ਉਹਨੂੰ ਇੱਕ ਵਾਰੀ ਦੁਕਾਨ 'ਚ ਵਾੜ ਦਿੱਤਾ ਸੀ ਵਿਧਾਇਕ ਨੂੰ, ਜਦ 15-20 ਮਿੰਟਾਂ ਬਾਅਦ 25 ਮਿੰਟਾਂ ਬਾਅਦ ਇਹਨਾਂ ਨੇ ਇੱਕ ਦੁਕਾਨ 'ਚੋਂ ਕੱਢ ਕੇ ਦੂਜੀ ਦੁਕਾਨ 'ਚ ਖੜਨ ਦਾ ਯਤਨ ਕੀਤਾ, ਤਾਂ ਉਸ ਟਾਈਮ ਹਜ਼ੂਮ ਜਿਹੜਾ ਸੀਗਾ ਉਹ ਪੈ ਗਿਆ। ਸੋ ਇਹ ਕਿਤੇ ਨਾ ਕਿਤੇ ਫੇਲੀਅਰ ਇਹਨਾਂ ਦੀ ਆ। ਉਹਨਾਂ ਦੇ ਨਾਲ ਗੱਲਬਾਤ ਕਰਦੇ ਕਿੰਨੀ ਕੁ ਵੱਡੀ ਗੱਲ ਹੈ। ਜਦੋਂ ਹੁਣ FIR ਪੜ੍ਹੀ ਆ ਮੈਂ, ਤਾਂ ਉਹਦੇ ਵਿੱਚ ਸਾਰੇ ਦੱਸੇ ਆ
ਜਿਨ੍ਹਾਂ 'ਚੋਂ ਮੈਂ ਕੁਛ ਨੂੰ ਬਾਈ ਨੇਮ ਜਾਣਦਾ ਵਾਂ, ਜਾਤੀ ਤੌਰ 'ਤੇ ਜਾਣਦਾ, ਕਿਉਂਕਿ ਮੈਂ ਤੁਹਾਨੂੰ ਦੱਸਿਆ ਕਿ ਸਾਡਾ ਸ਼ਹਿਰ ਹੀ ਨਿੱਕਾ ਜਿਹਾ ਤੇ ਸਾਰੀ ਜ਼ਿੰਦਗੀ ਅਸੀਂ ਇੱਥੇ ਰਹੇ ਹਾਂ। ਤਾਂ ਉਹ ਹੁਣ ਦੇਖੋ, ਜਦੋਂ ਤੁਸੀਂ ਉੱਥੇ ਲਿਖ ਰਹੇ ਹੋ ਕਿ ਇਹ ਜੱਸੇਆਣਾ ਤੇ ਲੱਖਾ ਸ਼ਰਮਾ ਇਹ ਪਹਿਲਾਂ ਹੀ ਆ ਗਏ ਸੀ ਵਿਰੋਧ ਕਰਨ, ਤੁਹਾਨੂੰ ਪਤਾ ਲੱਗ ਗਿਆ ਕਿ ਕਿਸਾਨ ਆਗੂ ਆ, ਤਾਂ ਤੁਸੀਂ ਕਿਸੇ ਵੱਡੇ ਕਿਸਾਨ ਆਗੂ ਨਾਲ ਗੱਲ ਕਰਾਉਂਦੇ, ਸਾਂਝੇ ਕਿਸਾਨ ਮੋਰਚੇ ਦੇ ਨਾਲ ਕਰਾ ਦਿੰਦੇ, ਡੱਲੇਵਾਲ ਦੇ ਨਾਲ ਗੱਲ ਕਰਾ ਦਿੰਦੇ ਜੀ, ਉਹਨੂੰ ਤੁਸੀਂ ਦੁਕਾਨ 'ਚ ਰੱਖਦੇ। ਦੇਖੋ ਪ੍ਰੋਫੈਸ਼ਨਲਿਜ਼ਮ ਦੀ ਗੱਲ ਕਰ ਰਿਹਾ ਮੈਂ ਕੋਈ ਬਹੁਤਾ ਸਿਆਣਾ ਨਹੀਂ ਆ ਕਿ ਜਦ ਤੁਸੀਂ ਮੌਕੇ ਦੀ ਨਜ਼ਾਕਤ ਨੂੰ ਭਾਂਪਦੇ ਹੋ ਤਾਂ ਤੁਹਾਨੂੰ ਇਹੋ ਜਿਹੇ ਕਦਮ ਚੁੱਕਣੇ ਚਾਹੀਦੇ ਆ ਕਿ ਨਾ ਤੁਹਾਡਾ ਕੋਈ ਜ਼ੋਰ ਵਰਤੋਂ ਦੇ ਵਿੱਚ ਆਵੇ ਤੇ ਨਾ ਉੱਧਰੋਂ ਕੋਈ ਹਿੰਸਾ ਹੋਵੇ। ਤਾਂ ਉਹਦਾ ਹੱਲ ਇਹੀ ਹੈ ਕਿ ਤੁਸੀਂ ਉਹਨਾਂ ਦੇ ਜਿਹੜੇ ਵੱਡੇ ਲੀਡਰ ਆ ਉਹਨਾਂ ਦੇ ਨਾਲ ਫੋਨ 'ਤੇ ਗੱਲ ਕਰਾਓ, ਉਹਨਾਂ ਦੇ ਨਾਲ ਫੋਨ 'ਤੇ ਗੱਲ ਕਰਾਓ। ਉਹ ਆਪੇ ਉਹਨਾਂ ਨੂੰ ਕਹਿੰਦੇ ਕਿ ਕਾਕਾ ਤੁਸੀਂ ਇੱਦਾਂ ਕਰੋ, ਠੀਕ ਆ, ਕਰਾਓ, ਕਰ ਲਓ, ਜਿਹੜਾ ਕੁਛ ਕਰਨਾ ਕਰ ਲਓ, ਅਤੇ ਇਹਨਾਂ ਨੂੰ ਤੁਸੀਂ ਇੱਕ ਦੇ ਦਿਓ, ਲਾਂਘਾ ਦੇ ਦਿਓ, ਆ ਪਹਿਲਾਂ ਵੀ ਜਾਣ ਦਿਓ। ਤਾਂ ਗੱਲ ਦੇਖੋ, ਪ੍ਰੋਫੈਸ਼ਨਲਿਜ਼ਮ ਦੇ ਵਿੱਚ ਇਹ ਚੀਜ਼ਾਂ ਵਰਤੀਆਂ ਜਾਣੀਆਂ ਚਾਹੀਦੀਆਂ। ਮੇਰੇ ਕਹਿਣ ਦਾ ਮਤਲਬ ਕਿ ਤੁਹਾਡੇ ਕੋਲ ਮੌਕਾ ਸੀਗਾ, ਉਹਦੀ ਨਾ ਉਹਦੀ ਬੇਇੱਜ਼ਤੀ ਹੁੰਦੀ, ਨਾ ਇਹਨਾਂ 'ਤੇ ਪਰਚੇ ਹੁੰਦੇ। ਹੁਣ ਦੇਖੋ ਨਾ, ਇਹ ਕਿੱਥੇ ਤੇ ਇਸ ਇਲਾਕੇ ਦੇ ਵਿੱਚ ਕੋਈ ਇਕਾਈ ਜਿਹੜੀ ਇੱਕ ਅੱਧ ਹੁੰਦੀ ਸੀ ਪਿੰਡਾਂ ਦੇ ਵਿੱਚ, ਬਾਕੀ ਪਿੰਡਾਂ 'ਚ ਕੋਈ ਲੱਭਦਾ ਹੀ ਨਹੀਂ ਸੀ। ਹੁਣ ਮੁੰਡੇ ਜਿਹੜੇ ਆ ਉਹ ਲੀਡਰਸ਼ਿਪ ਦੇ ਵਿੱਚ ਆਏ ਸੀ, ਕਿਸਾਨੀ ਲੀਡਰਸ਼ਿਪ ਦੇ ਵਿੱਚ ਆਏ ਆ, ਪਰ ਜਿਵੇਂ ਹੁਣ ਪਰਚੇ ਹੋ ਗਏ ਤਾਂ ਹੋ ਸਕਦਾ ਕੱਲ੍ਹ ਨੂੰ ਇਸ ਚੀਜ਼ ਦਾ ਪ੍ਰਭਾਵ ਦੂਜਾ ਵੀ ਪਵੇ। ਲੋਕ ਥੋੜ੍ਹੇ ਜਿਹੇ ਡਰ ਜਾਂਦੇ ਆ ਕਈ ਵਾਰ ਕਿ ਫਲਾਣੇ ਦੇ ਨਾਲ ਤਾਂ ਐਂ ਹੋ ਗਈ ਸੀ ਕਿ ਭਾਈ ਮੁੰਡਿਆਂ ਨੂੰ ਜਾਣ ਤੋਂ ਰੋਕਣਾ ਸ਼ੁਰੂ ਕਰ ਦਿੰਦੇ, ਵਰਤਣਾ ਸ਼ੁਰੂ ਕਰ ਦਿੰਦੇ ਆ। ਤਾਂ ਮੇਰੇ ਕਹਿਣ ਦਾ ਭਾਵ ਹੈ ਕਿ ਸਭ ਤੋਂ ਮੁੱਢਲੀ ਜ਼ਿੰਮੇਵਾਰੀ ਜਿਹਦੀ ਪੁਲਿਸ ਦੀ ਸੀਗੀ, ਤਾਂ ਉਹ ਪੁਲਿਸ ਨੇ ਫੇਲੀਅਰ ਆਪਣੀ ਬਹੁਤ ਚਲਾਕੀ ਨਾਲ ਐਸਪੀ ਨੂੰ ਐਡਮਿਟ ਕਰਾ ਕੇ ਲੁਕਾ ਲਈ। ਜੀ ਜੀ, ਬਿਲਕੁਲ ਇੱਦਾਂ ਦੀਆਂ ਚੀਜ਼ਾਂ ਮਿੰਟੂ ਜੀ ਆਪਣੀਆਂ ਇਹ ਲੁਕਾਉਣ ਦੇ ਵਿੱਚ ਤਾਂ ਇਹਨਾਂ ਨੇ ਮਹਾਰਤ ਜਿਹੜੀ ਆ ਉਹ ਹਾਸਲ ਕੀਤੀ ਹੋਈ ਆ। ਸੋ ਉਮੀਦ ਕਰਦੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਸ ਨੂੰ ਹੋਰ, ਜਿੱਦਾਂ ਤੁਸੀਂ ਦੱਸ ਹੀ ਰਹੇ ਆ ਵੀ ਹੋਰ ਰੰਗਤ ਜਿਹੜੀ ਉਹ ਨਾ ਦਿੱਤੀ ਜਾਵੇ ਅਤੇ ਉਸੇ ਵਿੱਚ ਹੀ ਜਿਹੜੀ ਉਹ ਭਲਾਈ ਹੈਗੀ ਆ। ਅਤੇ ਚੌਂਚ ਪੇ ਦੇ ਦੇਖੋ, ਵਿਰੋਧ ਤਾਂ ਇਹਨਾਂ ਦਾ ਹੋ ਹੀ ਰਿਹਾ ਹੈ, ਇਸ ਦੇ ਵਿੱਚ ਹੁਣ ਕੋਈ ਦੋ ਰਾਵਾਂ ਨਹੀਂ ਆ। ਭਾਜਪਾ ਨੂੰ ਇਸ ਚੀਜ਼ ਨੂੰ ਸਮਝਣ ਦੀ ਹੁਣ ਨਾਲ ਦੇ ਨਾਲ ਜ਼ਰੂਰਤ ਆ। ਤੁਸੀਂ ਇੱਕ ਪਾਸੇ ਇਹਨਾਂ ਨੂੰ ਗਾਲਾਂ ਕੱਢੀ ਜਾਂਦੇ ਆ ਅਤੇ ਕਿਤੇ ਨਾ ਕਿਤੇ ਫਿਰ ਉਹਨਾਂ ਦਾ ਗੁੱਸਾ ਉਹਨਾਂ ਵੱਲੋਂ ਵੀ ਕਿਤੇ ਕਿਤੇ ਗੁੱਸਾ ਜਿਹੜਾ ਆ ਉਹ ਝਲਕ ਸਕਦਾ। ਹਿੰਸਕ ਹੋਣਾ ਕਿਤੇ ਵੀ ਜਿਹੜਾ ਆ ਉਹ ਜਾਇਜ਼ ਨਹੀਂ ਹੁੰਦਾ, ਪਰ ਗੁੱਸਾ ਜਿਹੜਾ ਇਸ ਹਿਸਾਬ ਦੇ ਨਾਲ ਜਿਹੜਾ ਉਹ ਝਲਕ ਕੇ ਸਾਹਮਣੇ ਆ ਜਾਂਦਾ ਹੁੰਦਾ ਆ। ਤੇ ਮਿੰਟੂ ਜੀ ਅਗਲੀ ਬੜੇ ਚਲਾਕ ਆਦਮੀ ਨੇ, ਇਹਨਾਂ ਨੇ ਤਾਂ ਮੈਂ ਤਾਂ ਡੇ 1 ਤੋਂ ਤੁਹਾਨੂੰ ਕਹਿੰਦਾ ਸੀਗਾ ਕਿ ਇਹਨਾਂ ਨੂੰ ਭੇਜਿਆ ਹੀ ਇਸੇ ਕਰਕੇ ਆ। ਬਿਲਕੁਲ ਕਿ ਪੰਜਾਬੀ ਦੇ ਸਾਹਮਣੇ ਕਰੋ ਤੇ ਜੁੱਤੀਆਂ ਪੈਣਗੀਆਂ ਇਹਨਾਂ ਨੂੰ, ਮਾਰਨ ਵਾਲੇ ਵੀ ਪੰਜਾਬੀ, ਖਾਣ ਵਾਲੇ ਵੀ ਪੰਜਾਬੀ, ਔਰ ਉਸ ਤੋਂ ਬਾਅਦ ਅਸੀਂ ਸਿਆਸੀ ਮਾਈਲੇਜ ਜਿਹੜੀ ਆ ਆਪਣੀ ਇਹਦੇ ਚੋਂ ਗੇਨ ਕਰਾਂਗੇ। ਕਿਉਂਕਿ ਪੰਜਾਬ ਦੇ ਵਿੱਚ ਉਹਨਾਂ ਨੂੰ ਲਾਹਾ ਮਿਲੇ ਜਾਂ ਨਾ ਮਿਲੇ, ਉਹ ਸਾਈਡ ਤੇ ਪੋਲਰਾਈਜੇਸ਼ਨ ਕਰ ਜਾਂਦੇ ਆ। ਬਿਲਕੁਲ, ਹੁਣ ਬੰਗਾਲ ਦੇ ਵਿੱਚ ਤਾਂ ਉਹਨਾਂ ਨੂੰ ਫਾਇਦਾ ਹੋਊਗਾ ਨਾ ਜੀ। ਬਿਲਕੁਲ, ਪੰਜਾਬ 'ਚ ਥੋੜਾ ਹੋਵੇ ਬਹੁਤਾ ਹੋਵੇ, ਪਰ ਪਾਸੇ ਉਹਨਾਂ ਨੇ ਇਹਨਾਂ ਚੀਜ਼ਾਂ ਦਾ ਬਹੁਤ ਕਰ ਲੈਣਾ ਕਿ ਦੇਖੋ ਜੀ ਉੱਥੇ ਕਾਂਗਰਸ ਦੀ ਸਰਕਾਰ ਆ ਤੇ ਦੇਖੋ ਉੱਥੇ ਕੀ ਕਰਦੇ, ਇਹਨਾਂ ਨੇ ਤਾਂ ਸਾਰਿਆਂ ਨੂੰ ਖਾਲਿਸਤਾਨੀ ਬਣਾ ਦੇਣਾ। ਖਾਲਿਸਤਾਨੀਆਂ ਨੂੰ ਫਰੀ ਹੈਂਡ ਦਿੱਤਾ ਜੀ ਉਹਨਾਂ ਨੇ, ਉਹ ਤਾਂ ਹਿੰਦੂਆਂ ਨੂੰ ਨਿਸ਼ਾਨਾ ਬਣਾ ਰਹੇ ਆ। ਪਹਿਲਾਂ ਵੀ ਇਹੀ ਝੂਠ ਬੋਲਦੇ ਰਹੇ ਤੇ ਹੁਣ ਵੀ ਇਹੀ ਚੀਜ਼ ਜਿਹੜੀ ਉਹ ਕਰਨਗੇ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰੀਏ, ਹੁਣ ਕਹਿੰਦੇ ਟਕੈਤ ਹੁਣਾਂ ਨੇ ਨਵਾਂ ਰਾਗ ਲਾਪਿਆ ਆ। ਹੋਲੀ ਦੇ ਮੌਕੇ ਦੇ ਉੱਤੇ ਇਹਨਾਂ ਨੇ ਫਾਰਮ ਬਿੱਲਾਂ ਨੂੰ ਕਾਫੀ ਥਾਵਾਂ ਦੇ ਉੱਤੇ ਸਾੜਿਆ ਸੀ। ਹਾਂਜੀ, ਦੇਖੋ ਉਹ ਤਾਂ ਬੈਨ ਕੀਤਾ ਇਹਨਾਂ ਨੇ, ਅਗੇਤਾ ਪ੍ਰੋਗਰਾਮ ਸੀ ਇਹਨਾਂ ਦਾ, ਐਲਾਨਿਆ ਹੋਇਆ ਪ੍ਰੋਗਰਾਮ ਸੀਗਾ। ਤਾਂ ਹੁਣ ਇਹਨਾਂ ਨੇ ਇੱਕ ਜਿਹੜਾ ਨਵਾਂ ਕਹਿ ਲਓ ਕਿ ਪ੍ਰੋਗਰਾਮ ਦੇ ਦਿੱਤਾ। ਟਕੈਤ ਸਾਹਿਬ ਦੀ ਨਾ ਮੈਨੂੰ ਸਮਝ ਨਹੀਂ ਆਉਂਦੀ, ਇਹ ਬੰਦੇ ਨਾ ਮੇਰੀ ਸਮਝ ਤੋਂ ਬਾਹਰ ਹੈ, ਮੈਂ ਨਹੀਂ ਇਹਨਾਂ ਨੂੰ ਪੜ੍ਹ ਸਕਦਾ। ਇਹ ਦੇਖੋ ਪਤਾ ਨਹੀਂ ਕਿਸ ਲਹਿਰ ਦੇ ਵਿੱਚ ਰਹਿੰਦੇ ਆ। ਆਪਾਂ ਇਹਨੇ ਫਲਾਣਾ ਮੌਜੀ ਬੰਦਾ, ਮਤਲਬ ਕਿ ਲਹਿਰ ਦੇ ਵਿੱਚ ਆਈ ਬਿਆਨ ਦੇ ਦਿੰਦੇ। ਜਦੋਂ ਕੈਮਰਾ ਆਉਂਦਾ ਤਾਂ ਇਹਨਾਂ ਨੂੰ ਅਤੀ ਪ੍ਰਸੰਨਤਾ ਹੁੰਦੀ ਆ, ਇਹਨੇ ਖੁਸ਼ ਮਿਜ਼ਾਜ ਹੋ ਜਾਂਦੇ ਆ ਕਿ ਜੋ ਮੂੰਹ 'ਚ ਆਉਂਦਾ ਬਸ ਕਹਿ ਦਿੰਦੇ। ਇਹਨਾਂ ਨੂੰ ਪਤਾ ਮੈਂ ਕਿਹੜਾ ਪੂਰਾ ਕਰਨਾ, ਬਸ ਕਹਿ ਦੇਣਾ। ਸੋ ਹੁਣ ਰਾਜਸਥਾਨ 'ਚ ਗਏ, ਕਹਿੰਦੇ ਕਿ ਵੇਖੋ ਗੱਲ ਇਹ ਆ ਵੀ ਜੇ ਸਾਡੀ ਇਹਨਾਂ ਨੇ ਗੱਲ ਨਾ ਸੁਣੀ ਨਾ ਤੇ ਅਸੀਂ ਸਾਰੀਆਂ ਸਟੇਟਾਂ ਦੀ, ਮਤਲਬ ਕਿ ਤਕਰੀਬਨ ਇਹਨਾਂ ਨੇ 16 ਸਟੇਟਾਂ ਦਾ ਜ਼ਿਕਰ ਕੀਤਾ, ਉਹਨਾਂ ਦੀ ਅਸੀਂ ਬੱਤੀ ਬੰਦ ਕਰ ਦੇਣੀ, ਬਿਜਲੀ ਬੰਦ ਕਰ ਦੇਣੀ ਹੈ। ਲੈ ਦੱਸੋ ਕਿ ਇੱਕ ਪਾਸੇ ਤਾਂ ਸਾਂਝਾ ਕਿਸਾਨ ਮੋਰਚਾ ਤਾਂ ਅਪੀਲਾਂ ਕਰਦਾ ਕਿ ਭਾਰਤ ਬੰਦ ਦੇ ਦੌਰਾਨ ਭਾਈ ਆਪਾਂ ਐਮਰਜੈਂਸੀ ਸਰਵਿਸ ਨਹੀਂ ਰੋਕਣੀ, ਆਪਾਂ ਬੁਨਿਆਦੀ ਜਿਹੜੀਆਂ ਲੋੜਾਂ ਨੇ ਜਿੱਦਾਂ ਦੁੱਧ ਆ, ਸਬਜ਼ੀਆਂ ਆ, ਹੋਰ ਖਾਣ ਪੀਣ ਦਾ ਇਹ ਸਮਾਨ ਨਹੀਂ ਰੋਕਣਾ। ਤਾਂ ਦੂਸਰੇ ਪਾਸੇ ਜਿਹੜੀ ਅੱਜ ਮਨੁੱਖਤਾ ਦੀ ਕਹਿ ਲਓ ਜਾਂ ਸਮਾਜ ਦੀ ਕਹਿ ਲਓ ਜਾਂ ਦੇਸ਼ ਦੀ ਕਹਿ ਲਓ, ਲੋਕਾਂ ਦੀ ਕਹਿ ਲਓ, ਜਿਹੜੀ ਸਭ ਤੋਂ ਬੁਨਿਆਦੀ ਚੀਜ਼ ਆ ਤੁਸੀਂ ਉਹਦੇ 'ਤੇ ਹੁਣ ਰੱਖ ਲਓ ਤੁਸੀਂ। ਔਰ ਅੱਗੇ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਇਹਨਾਂ ਨੇ ਦਿੱਤੇ, ਉਹ ਫਸਲ ਬਰਬਾਦੀ ਵਾਲਾ, ਉਹਦੇ ਤੋਂ ਵੀ ਸਾਂਝਾ ਕਿਸਾਨ ਮੋਰਚਾ ਪਿਛਾਂਹ ਹਟ ਗਿਆ। ਫਿਰ ਇਸ ਤੋਂ ਇਲਾਵਾ ਇਹਨਾਂ ਨੇ ਕਿਹਾ ਕਿ ਅਸੀਂ 40 ਲੱਖ ਟਰੈਕਟਰ ਵਾੜਾਂਗੇ, ਸਦਨ ਦੇ ਵਿੱਚ ਸੰਸਦ ਦੇ ਘਰਾਓ ਕਰਾਂਗੇ, ਉਹ ਵੀ ਉਹਨਾਂ ਨੇ ਪਿਛਾਂਹ ਖਿੱਚ ਲਏ। ਇਹਨਾਂ ਨੂੰ ਸ਼ਰਮਿੰਦਿਆਂ ਹੋਣਾ ਪਿਆ। ਹੁਣ ਤੀਜਾ ਦੇਖੋ, ਗਰਮੀ ਆ ਗਈ ਆ,
ਰਾਜਸਥਾਨ ਦੇ ਵਿੱਚ ਟੈਂਪਰੇਚਰ 40-42 ਹੋ ਗਿਆ ਕੁਛ ਥਾਵਾਂ ਤੇ। ਸਾਡਾ ਇਲਾਕਾ ਰਾਜਸਥਾਨ ਦੇ ਨਾਲ ਲੱਗਦਾ ਆ, ਸਾਡੇ ਵੀ ਇੱਥੇ ਅੱਜ ਬਹੁਤ ਗਰਮੀ ਸੀਗੀ, ਹਿਸਾਬ ਲਾ ਲਓ ਮਾਰਚ ਮਹੀਨਾ ਅਜੇ ਖਤਮ ਨਹੀਂ ਹੋਇਆ ਤੇ ਬਹੁਤ ਮੁਸੜ ਲੱਗਾ ਸੀ ਸਾਡੇ ਵੀ। ਤੇ ਇਹੋ ਜਿਹੇ ਮੌਸਮ ਦੇ ਵਿੱਚ ਜੇ ਮੰਨ ਲਓ ਇਸ ਤਰ੍ਹਾਂ ਦਾ ਕੋਈ ਕਦਮ ਚੁੱਕ ਲੈਂਦਾ, ਕੋਈ ਮੰਨ ਲਓ ਕਲਪਨਾ ਕਰਦੇ ਹਾਂ ਆਪਾਂ ਰਾਜਸਥਾਨ ਦੇ ਵਿੱਚ ਜਾਂ ਆਪਣੇ ਪੰਜਾਬ ਦੇ ਵਿੱਚ, ਤਾਂ ਕਿੰਨਾ ਲੋਕਾਂ ਦਾ ਦੇਖੋ ਮਨ ਜਿਹੜਾ ਹੈ ਉਹ ਖਟਾ ਹੋਏਗਾ ਇਹਨਾਂ ਚੀਜ਼ਾਂ ਤੋਂ। ਕਦੇ ਇਹ ਆਪਾਂ ਸੋਚ ਕੇ ਦੇਖੀਏ ਕਿ ਜੇ ਇਹੋ ਜਿਹੀਆਂ ਚੀਜ਼ਾਂ ਬੰਦ ਕਰਕੇ ਆਪਾਂ ਆਮ ਬੰਦੇ ਨੂੰ ਤੰਗ ਕਰਾਂਗੇ ਤਾਂ ਅੰਦੋਲਨ ਦੇ ਨਾਲ ਬੇਸ਼ੱਕ ਉਹ ਖੜਾ ਹੈ, ਪਰ ਕਿਤੇ ਨਾ ਕਿਤੇ ਫਿਰ ਗੱਲਾਂ ਜਿਹੜੀਆਂ ਥੋੜ੍ਹੀਆਂ ਜਿਹੀਆਂ ਨੁਕਸਾਨਦਾਇਕ ਬਣਨੀਆਂ ਸ਼ੁਰੂ ਹੋ ਜਾਂਦੀਆਂ। ਤਾਂ ਇਹਨਾਂ ਨੂੰ ਇਹ ਕਿਉਂਕਿ ਪੋਸੀਬਲ ਹੀ ਨਹੀਂ ਹੈ ਨਾ ਚੀਜ਼ ਦਾ, ਕਿਸੇ ਦਾ ਤੁਸੀਂ ਬਿਜਲੀ ਗੁੱਲ ਕਰੋਗੇ ਤਾਂ ਬਹੁਤ ਹੱਲਾ ਹੋ ਜਾਏਗਾ। ਉਹਦੇ ਵਿੱਚ ਤੁਹਾਡੇ ਸਮਰਥਕ ਵੀ ਹੈ, ਤੁਹਾਡੇ ਵਿਰੋਧੀ ਵੀ ਹੈ, ਸਾਰਿਆਂ ਨੂੰ ਬਿਜਲੀ ਦੀ ਜ਼ਰੂਰਤ ਹੈ। ਤਾਂ ਇਹ ਬਿਆਨ ਹੀ ਕਾਹਤੋਂ ਦੇਣੇ ਆ ਜਿਹੜੇ ਪੂਰੇ ਨਹੀਂ ਹੋ ਸਕਦੇ। ਤਾਂ ਮੈਨੂੰ ਲੱਗਦਾ ਕਿ ਟਕੈਤ ਸਾਹਿਬ ਦਾ ਟਿਕਾ ਜਿਹੜਾ ਉਹ ਕਰਵਾਉਣਾ ਚਾਹੀਦਾ ਜੀ ਜੀ ਜੀ। ਆਪਣੇ ਬੋਲਾਂ ਦੇ ਲਈ ਵਿਧਾਇਕ ਨੇ ਮੰਗੀ ਜੀ ਮਾਫੀ। ਹਾਂਜੀ, ਇਹ ਵਿਧਾਇਕ ਹੈਗੇ ਆ, ਵੈਸੇ ਥੋੜੇ ਬੜਬੋਲੇ ਆ ਕਾਂਗਰਸ ਦੇ ਵਿੱਚ, ਪਰ ਕਈ ਵਾਰ ਸੱਚ ਵੀ ਬੋਲ ਜਾਂਦੇ ਆ। ਇੱਕ ਵਾਰੀ ਮਾਈਨਿੰਗ ਦੇ ਟਿੱਪਰਾਂ ਤੇ ਸੱਚ ਬੋਲ ਗਏ ਸੀਗੇ, ਪਰ ਬਾਅਦ ਦੇ ਵਿੱਚ ਪਤਾ ਨਹੀਂ ਕਿਉਂ ਚੁੱਪ ਹੋ ਗਏ। ਸੋ ਇਹ ਆ ਜੋਗਿੰਦਰਪਾਲ ਜੀ, ਜਿਹੜੇ ਪਠਾਨਕੋਟ ਤੋਂ ਆਉਂਦੇ ਆ, ਕਾਂਗਰਸ ਦੇ ਆ। ਇਹ ਜਿੱਦਣ ਗਏ ਸੀਗੇ ਨਾ ਆਪਣਾ ਇਹਨਾਂ ਦਾ ਕਾਂਗਰਸੀਆਂ ਦਾ ਵਜ਼ੀਰ ਆ ਜਿਹੜਾ ਪ੍ਰਸ਼ਾਂਤ ਕਿਸ਼ੋਰ, ਉਹਦੇ ਦਰਬਾਰ ਦੇ ਵਿੱਚ, ਉਹ ਵੀ ਦਰਬਾਰ ਹੀ ਲਾਉਣ ਲੱਗ ਪਿਆ ਨਾ। ਇਹ ਹਿਸਾਬ ਲਾ ਲਓ ਕਿ ਵਿਧਾਇਕ ਜਿਹੜੇ ਆ ਚੁਣੇ ਹੋਏ ਉਹ ਚਲੇ ਗਏ ਇਹਦੇ ਕੋਲ ਪ੍ਰਸ਼ਾਂਤ ਕਿਸ਼ੋਰ ਦੇ। ਪ੍ਰਸ਼ਾਂਤ ਕਿਸ਼ੋਰ ਦੇਖੋ ਜਿਹੜਾ ਕਿਰਾਏ ਤੇ ਲਿਆਂਦਾ ਬੰਦਾ, ਉਹ ਵਿਧਾਇਕਾਂ ਨੂੰ ਸੱਦਦਾ ਕਿ ਮੇਰੇ ਕੋਲ ਆਓ ਤੇ ਗੱਲਾਂ ਦੱਸੋ ਮੈਨੂੰ। ਤੇ ਜਿੱਦਣ ਗੈਸ ਸੀ, ਚਲੋ ਇਹਨਾਂ ਦਾ ਅੰਦਰੂਨੀ ਮਾਮਲਾ ਆਪਾਂ ਕੀ ਲੈਣਾ ਦੇਣਾ ਹੈ। ਇਹ ਜਦੋਂ ਬਾਹਰ ਨਿਕਲੇ ਤੇ ਪੱਤਰਕਾਰਾਂ ਨੇ ਪੁੱਛਿਆ ਵੀ ਕੀ ਗੱਲਬਾਤ ਹੋਈ ਹੈ, ਤਾਂ ਗੱਲਬਾਤ ਜਦੋਂ ਦੱਸ ਰਹੇ ਸੀਗੇ ਤੇ ਇਹਨਾਂ ਨੇ ਮੂੰਹੋਂ ਗੱਲ ਇਹ ਕੱਢ ਦਿੱਤੀ ਕਿ ਦੇਖੋ ਜੀ ਸਾਰਾ ਕੁਛ ਤੇ ਜਿਹੜਾ ਗੁਰੂ ਨਾਨਕ ਨਹੀਂ ਸੀ ਕਰ ਪਾਏ, ਕੈਪਟਨ ਅਮਰਿੰਦਰ ਕਿਹੜਾ ਪਾਣੀ ਆ ਰਿਹਾ। ਤਾਂ ਇਸ ਗੱਲ ਦਾ ਅਕਾਲੀਆਂ ਨੇ ਕਹਿ ਲਓ ਕਿ ਬਾਤ ਦਾ ਵਤੰਕੜ ਬਣਾ ਲਿਆ। ਵੈਸੇ ਹੈ ਵੀ ਗੰਭੀਰ ਗੱਲ ਆ, ਕਿਉਂਕਿ ਜਦੋਂ ਵੀ ਇਸ ਤਰ੍ਹਾਂ ਦੀ ਗੱਲ ਕਰਦੇ ਗੁਰੂਆਂ ਪੀਰਾਂ ਦੇ ਨਾਲ ਜਾਂ ਮਹਾਨ ਲੋਕਾਂ ਦੇ ਨਾਲ ਤੁਲਨਾ ਕਰ ਦਿੰਦੇ ਆਪਣੇ ਲੀਡਰਾਂ ਦੀ। ਤਾਂ ਤੁਸੀਂ ਨਜ਼ੀਰ ਦੇਣੀ ਆ ਤੇ ਤੁਸੀਂ ਕੋਈ ਹੋਰ ਦੇ ਦਿਓ, ਤੁਸੀਂ ਕਾਹਤੋਂ ਵਿਵਾਦ ਛੇੜਦੇ ਹੋ। ਤਾਂ ਅਕਾਲੀਆਂ ਨੇ ਇਸ ਗੱਲ ਨੂੰ ਬਹੁਤ ਜ਼ਿਆਦਾ ਚੱਕਿਆ। ਉਹਨਾਂ ਨੇ ਕਿਹਾ ਕਿ ਭਾਈ ਇਹ ਤੁਸੀਂ ਕੌਣ ਹੁੰਦੇ ਹੋ ਤੁਲਨਾ ਕਰਨ ਵਾਲੇ ਗੁਰੂ ਨਾਨਕ ਜੀ ਦੇ ਨਾਲ, ਤੇ ਇਹਨੂੰ ਹੁਣ ਮਾਫੀ ਮੰਗਣੀ ਪਈ ਆ। ਪਰ ਮੈਂ ਹਮੇਸ਼ਾ ਕਹਿੰਦਾ ਕਿ ਤੁਸੀਂ ਦੇਖੋ ਤੁਲਨਾ ਕਿਉਂ ਕਰਦੇ ਹੋ ਤੁਸੀਂ ਮਹਾਂਪੁਰਸ਼ਾਂ ਦੇ ਨਾਲ, ਚਾਹੇ ਉਹ ਕਿਸੇ ਵੀ ਧਰਮ ਦੇ ਨਾਲ ਨੇ, ਚਾਹੇ ਕਿਸੇ ਵੀ ਮਜ਼ਹਬ ਦੇ ਨਾਲ ਸੰਬੰਧਿਤ ਨੇ, ਤੁਸੀਂ ਕਿਉਂ ਤੁਲਨਾ ਕਰਦੇ ਹੋ। ਇਹ ਇੱਕ ਵਾਰੀ ਨਹੀਂ ਹੋਇਆ, ਅੱਗੇ ਇਹਨਾਂ ਦੇ ਇਹੀ ਇੱਕ ਮੰਤਰੀ ਦਾ ਰੌਲਾ ਪੈ ਗਿਆ ਸੀਗਾ, ਉਹ ਵੀ ਗੁਰੂ ਨਾਨਕ ਜੀ ਬਾਰੇ ਇੱਕ ਵੀਡੀਓ ਵਾਇਰਲ ਹੋ ਗਈ ਸੀਗੀ, ਤੇ ਉਹ ਤਾਂ ਮੰਤਰੀ ਚਲੋ ਬਚ ਗਿਆ, ਵੈਸੇ ਅਕਾਲੀ ਉਹਦੇ ਵੀ ਬਹੁਤ ਪਿੱਛੇ ਪਏ ਸੀਗੇ। ਤਾਂ ਮੇਰੇ ਕਹਿਣ ਦਾ ਮਤਲਬ ਹੈ ਕਿ ਤੁਸੀਂ ਸ਼ਬਦ ਚੋਣ ਆਪਣੀ ਸਹੀ ਰੱਖੋ। ਤੁਸੀਂ ਕੋਈ ਨਜ਼ੀਰ ਦੇਣੀ ਹੈ, ਮਿਸਾਲ ਦੇਣੀ ਆ, ਤੇ ਇੱਥੇ ਅੱਜ ਦੇ ਦੁਨਿਆਵੀ ਜੀਵਨ ਦੇ ਜੋੜ ਕੇ ਇਹਨਾਂ ਦੇ ਨਾਲ ਦੇ ਦਿਓ, ਕਿਉਂਕਿ ਇਹ ਕਿਹੜਾ ਕੋਈ ਬਹੁਤ ਵੱਡੇ ਜਿੱਦਾਂ ਕਹਿ ਲਈਏ ਕਿ ਬਹੁਤ ਮਹਾਨ ਕਾਰਜ ਕਰਕੇ ਤੇ ਇੱਥੇ ਬਹੁਤ ਸਫਲਤਾ ਦੀਆਂ ਪੌੜੀਆਂ ਚੜ੍ਹੀਆਂ ਇਹਨਾਂ ਨੇ। ਇੱਥੇ ਇਹੋ ਜਿਹੀ ਥਾਂ ਤੇ ਖਲੋਤੇ, ਪੋਜੀਸ਼ਨ ਤੇ ਖਲੋਤੇ ਕਿ ਇਹਨਾਂ ਨੇ ਬੇਵਕੂਫ ਬਣਾਉਣ ਦਾ ਲੋਕਾਂ ਨੂੰ ਮੁਕਾਬਲਾ ਛੇੜਿਆ ਹੋਇਆ ਕਿ ਜਿਹੜਾ ਜ਼ਿਆਦਾ ਝੂਠ ਬੋਲੂਗਾ, ਮਕਾਰੀ ਕਰੂਗਾ, ਜੋ ਫਰੇਬ ਕਰੂਗਾ, ਛਲ ਕਪਟ ਕਰੂਗਾ, ਉਹ ਸੱਤਾ ਤੱਕ ਪਹੁੰਚੂਗਾ। ਇਹੋ ਜਿਹੇ ਲੋਕਾਂ ਦੇ ਨਾਲ ਹੀ ਤੁਲਨਾ ਕਰ ਦਿਓ ਤਾਂ ਠੀਕ ਰਹੂਗਾ। ਜੀ ਜੀ ਜੀ। ਅਗਲੀ ਗੱਲ ਕਰ ਲਈਏ ਫਾਜ਼ਿਲਕਾ ਤੋਂ। ਸ਼ਰਾਬ ਫੈਕਟਰੀ ਮਾਮਲਾ, ਅੰਦੋਲਨਕਾਰੀ ਲੋਕਾਂ ਨੇ ਜਿੱਤ ਦੇ ਜਿਹੜੇ ਭਰੋਸੇ ਚੁੱਕਿਆ ਧਰਨਾ। ਹਾਂਜੀ ਦੇਖੋ, ਇਹ ਨਾ ਹੀਰਾ ਵਾਲੀ ਪਿੰਡ ਆ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ। ਫਾਜ਼ਿਲਕਾ ਤੋਂ ਵਿਧਾਇਕ ਆਉਂਦੇ ਆ ਸ਼ੇਰ ਸਿੰਘ ਘੁਬਾਇਆ ਦਾ ਮੁੰਡਾ ਜਿਹੜਾ ਦਵਿੰਦਰ ਸਿੰਘ ਘੁਬਾਇਆ। ਦਵਿੰਦਰ ਸਿੰਘ ਘੁਬਾਇਆ ਨੌਜਵਾਨ ਆ, ਛੋਟੀ ਜਿਹੀ ਉਮਰ ਦੇ ਵਿੱਚ ਉਹ ਵਿਧਾਇਕ ਬਣਿਆ ਸੀ। ਸਰਜੀਤ ਕੁਮਾਰ ਜੈਨੀ ਨੂੰ ਹਰਾਇਆ ਸੀ ਉਹਨੇ। ਮੇਰੇ ਖਿਆਲ ਦੇ ਨਾਲ 250-300 ਵੋਟ ਦਾ ਮਾਰਜਨ ਸੀਗਾ, ਕੋਈ ਜ਼ਿਆਦਾ ਵੱਡਾ ਫਰਕ ਨਹੀਂ ਸੀ। ਪਰ ਇਸ ਕਰਕੇ ਉਹ ਜਿੱਤ ਜਿਹੜੀ ਆ ਸੈੱਟ ਕਰਨ ਵਾਲੀ ਸੀਗੀ, ਕਿਉਂਕਿ ਇੱਕ ਨੌਜਵਾਨ ਮੁੰਡੇ ਨੇ ਆ ਕੇ ਇੱਕ ਸਰਜੀਤ ਕੁਮਾਰ ਜੈਨੀ ਵਰਗੇ ਘਾਟ ਆਗੂ ਨੂੰ ਢਾਹ ਲਿਆ ਸੀਗਾ। ਤਾਂ ਖੈਰ ਇੱਥੇ ਇਹ ਕੀ ਹੈ ਕਿ ਇਸ ਏਰੀਏ ਦੇ ਵਿੱਚ ਇੱਕ ਸ਼ਰਾਬ ਫੈਕਟਰੀ ਲੱਗਣ ਜਾ ਰਹੀ ਸੀ, ਜਿਹਦੀ ਆਪਾਂ ਅੱਗੇ 1-2 ਵਾਰੀ ਗੱਲ ਕੀਤੀ ਆ। ਤੇ ਲੋਕ ਫਿਰ ਵਿਰੋਧ ਦੇ ਵਿੱਚ ਨਿੱਤਰ ਪਏ। ਵੈਸੇ ਵੀ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਹੈ ਲੋਕਾਂ ਦਾ ਇੱਕ ਜਿਹੜਾ ਜ਼ਿੰਦਾਬਾਦ ਆ, ਲੋਕ ਡਟੇ ਹੋਏ ਸਨ। ਗੁਜ਼ਿਸ਼ਤਾ ਕਈ ਦਿਨ ਤੋਂ ਡਟੇ ਹੋਏ ਸੀਗੇ, ਲੋਕ ਉੱਠੇ ਨਹੀਂ ਹੈ। ਹਾਲਾਂਕਿ ਇਸ ਫੈਕਟਰੀ ਬਾਰੇ ਇੱਕ ਅਖਬਾਰ ਨੇ ਵੀ ਦਾਅਵਾ ਕੀਤਾ ਕਿ ਵਿਧਾਇਕ ਜਦੋਂ ਇੱਕ ਅਫਸਰ ਦੇ ਕੋਲ ਗਏ ਸੀ ਸ਼ੁਰੂਆਤੀ ਦਿਨਾਂ ਦੇ ਵਿੱਚ, ਤੇ ਉਹਨੇ ਚੱਕ ਕੇ ਇੱਕ ਮੰਤਰੀ ਨੂੰ ਟੈਲੀਫੋਨ ਕਰ ਦਿੱਤਾ, ਕਿਹਾ ਮੰਤਰੀ ਸਾਹਿਬ ਨਾਲ ਗੱਲ ਕਰੋ, ਮੰਤਰੀ ਸਾਹਿਬ ਨੇ ਕੰਮ ਆ। ਤੇ ਮੰਤਰੀ ਨੇ ਆਖਿਆ ਤੂੰ ਠੇਕੇ ਤੇ ਲਿਆ ਆਪਦਾ ਇਹ ਇਲਾਕਾ, ਤੇਰਾ ਇਲਾਕਾ ਕਰੀ ਜਾਂਦਾ।
ਇਹਨੇ ਅੱਗੋਂ ਵਿਧਾਇਕ ਨੇ ਆਖਿਆ ਕਿ ਇਹਨੇ 5 ਸਾਲ ਲਈ ਤਾਂ ਮੈਨੂੰ ਠੇਕੇ ਦੇ ਦਿੱਤਾ ਲੋਕਾਂ ਨੇ, ਗਾਹ ਦੇਣਗੇ ਤਾਂ ਕੋਈ ਗੱਲ ਨਹੀਂ, ਮੈਂ ਨਹੀਂ ਲੱਗਦਾ। ਦੱਸਦੇ ਕਿ ਉਹ ਮੰਤਰੀ ਹੈ ਜਿਹੜਾ ਇਸੇ ਏਰੀਏ ਦਾ, ਉਹ ਸਾਰਾ ਕੰਮਕਾਰ ਜਿਹੜਾ ਵਧਾਉਣ ਨੂੰ ਫਿਰਦਾ ਸੀ। ਹਾਲਾਂਕਿ ਸੁਨੀਲ ਜਾਖੜ ਦੀ ਇਹ ਕਹਿ ਕੇ ਇਸ ਮਾਮਲੇ ਨੂੰ ਨਵਾਂ ਹੀ ਮੋੜ ਦੇ ਦਿੱਤਾ ਕਿ ਇਹ ਤਾਂ ਜੀ ਅਕਾਲੀ ਰਾਜ ਦੇ ਵਿੱਚ ਲਾਇਸੈਂਸ ਦਿੱਤਾ ਸੀ, ਤਾਂ ਜਦੋਂ ਗੋਲ ਆਪਣੂ ਹੋ ਗਿਆ ਕਿ ਕੀ ਤੁਹਾਡੇ ਬੰਦੇ ਜਿਹੜੇ ਆ ਉਹ ਰਲੇ ਹੋਏ ਅਕਾਲੀਆਂ ਦੇ ਨਾਲ, ਤੇ ਫਿਰ ਇਹਨਾਂ ਨੂੰ ਗੱਲ ਨਹੀਂ ਸੀ ਆਈ। ਖੈਰ ਹੁਣ ਅੱਜ ਦਵਿੰਦਰ ਸਿੰਘ ਘੁਬਾਇਆ ਨੇ ਜਿਹੜੇ ਉੱਥੇ ਕਰ ਰਹੇ ਸੀ ਪ੍ਰਦਰਸ਼ਨਕਾਰੀ ਲਗਾਤਾਰ ਧਰਨਾ ਦੇ ਰਹੇ ਸੀਗੇ, ਤਾਂ ਉਹਨਾਂ ਨੂੰ ਭਰੋਸਾ ਦਿੱਤਾ। ਉਹ ਕਹਿੰਦੇ ਆ ਕਿ ਦੇਖੋ ਲਾਇਸੈਂਸ ਰੱਦ ਹੋ ਗਿਆ, ਮੈਂ ਸਦਨ ਦੇ ਵਿੱਚ ਮੁੱਦਾ ਚੁੱਕਿਆ ਸੀਗਾ, ਤੇ ਉੱਥੇ ਜਿਹੜੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਹੈ ਸੁਨੀਲ ਜਾਖੜ ਤੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਆ, ਇਹਨਾਂ ਦੀਆਂ ਕੋਸ਼ਿਸ਼ਾਂ ਸਦਕਾ ਇਹ ਸਾਰਾ ਕੁਛ ਹੈ ਜਿਹੜਾ ਉਹ ਠੀਕ ਹੋ ਗਿਆ। ਸੋ ਇਸ ਭਰੋਸੇ ਦੇ ਨਾਲ ਕਿ ਵਿਧਾਇਕ ਸਾਡਾ ਜਿਹੜਾ ਇਹ ਭਰੋਸਾ ਦੇ ਰਿਹਾ ਕਿ ਭਾਈ ਹੁਣ ਲੋੜ ਨਹੀਂ ਹੈ, ਤਾਂ ਲੋਕਾਂ ਨੇ ਇਹ ਧਰਨਾ ਜਿਹੜਾ ਖਤਮ ਕਰ ਲਿਆ। ਪਰ ਇਹਨਾਂ ਦੀ ਜਦੋਜਹਿਦ ਵਾਸਤੇ ਆਪਣਾ ਇੱਕ ਸਲੂਟ ਜ਼ਰੂਰ ਬਣਦਾ, ਕਿਉਂਕਿ ਬਹੁਤ ਦਿਨਾਂ ਤੋਂ ਉੱਤੇ ਡਟੇ ਹੋਏ ਸੀ, ਇਹ ਕਿਹਦੇ ਨਾਲ ਡਟੇ ਹੋਏ ਸੀ। ਜੀ ਜੀ। ਤੇ ਮਿੰਟੂ ਜੀ ਅਗਲੀ ਜੇ ਗੱਲ ਕਰ ਲਈਏ ਤਾਂ ਕਹਿੰਦੇ ਲਕਸ਼ਮੀ ਦੇਵੀ ਹੁਣਾਂ ਦਾ ਹੁਣ ਦਾਅਵਾ ਆ, ਕਹਿੰਦੇ ਮੈਨੂੰ ਕੋਈ ਘਰ ਨਹੀਂ ਮਿਲਿਆ। ਹਾਂਜੀ ਦੇਖੋ, ਇਹ ਨਾ ਕਈ ਦਿਨਾਂ ਤੋਂ ਖਬਰ ਜਿਹੜੀ ਆ ਉਹ ਬੜੀ ਵੱਡੀ ਸੁਰਖੀ ਬਣੀ ਪਈ ਹੈ। ਵੈਸੇ ਚੈਨਲ ਤੇ ਤੁਹਾਨੂੰ ਪਤਾ ਨਹੀਂ ਚਲਾਉਂਦੇ। ਹੋਇਆ ਕੀ ਸੀਗਾ ਕਿ ਇਹਨਾਂ ਨੇ ਇੱਕ ਕੋਲਕਾਤਾ ਦੇ ਬਾਹੂਬਲੀ ਬਾਜ਼ਾਰ ਦੇ ਵਿੱਚ ਲੋਕਾਂ ਦੇ ਨਾਲ ਮਤਲਬ ਕਿ ਦਿੱਤਾ ਵਿਗਿਆਪਨ ਉੱਥੋਂ ਦੇ ਲੋਕਾਂ ਦੇ ਨਾਲ ਕਿ ਮਕਾਨ ਬਣਾ ਦਿੱਤੇ ਗਏ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ। ਜਿਸ ਔਰਤ ਦੀ ਫੋਟੋ ਲਾਈ ਗਈ ਪ੍ਰਧਾਨ ਮੰਤਰੀ ਦੇ ਨਾਲ, ਉਹਦਾ ਨਾਮ ਸੀਗਾ ਲਕਸ਼ਮੀ ਦੇਵੀ। ਉਹ ਮਾਈ ਕਹਿੰਦੀ ਕਿ ਦੇਖੋ ਪਤਾ ਨਹੀਂ ਹੁਣ ਕਿਹੜੇ ਮਰ ਜਾਣੇ ਨੇ ਫੋਟੋ ਮੇਰੀ ਲਾਤੀ ਆ, ਤੇ ਮੈਨੂੰ ਤੇ ਕੋਈ ਮਕਾਨ ਮਿਲਿਆ ਕੋਈ ਨਹੀਂ। ਫਿਰ ਉਸ ਤੋਂ ਬਾਅਦ ਬੜੀ ਇਹਨਾਂ ਦੀ ਫਜ਼ੀਅਤ ਹੋਈ ਆ, ਅਖਬਾਰਾਂ ਚੋਂ ਖਬਰ ਲੱਗੀ ਆ। ਹਾਲਾਂਕਿ ਇਹਨਾਂ ਨੇ ਕੋਈ ਓਫੀਸ਼ੀਅਲੀ ਸਫਾਈ ਨਹੀਂ ਦਿੱਤੀ ਕਿ ਕੀ ਕਹਾਣੀ ਬਣੀ ਆ ਭੁਲੇਖੇ ਨਾਲ ਹੀ, ਕਿਉਂਕਿ ਇਹ ਤੁਹਾਨੂੰ ਪਤਾ ਕਾਪੀ ਪੇਸਟ ਮਹਿਕਮਾ ਵੀ ਹੈਗਾ ਨਾ, ਕਿ ਫੋਟੋ ਚੱਕੀ ਕਿਸੇ ਦੀ ਚੇਪ ਦਿੱਤੀ। ਅੱਜ ਕੱਲ੍ਹ ਤੇ ਦੋਸ਼ ਇਹਨਾਂ ਤੇ ਉਹ ਵੀ ਲੱਗ ਰਿਹਾ ਕਿ ਪੁਡੂਚੇਰੀ ਦੇ ਵਿੱਚ ਇਹਨਾਂ ਨੇ ਆਧਾਰ ਕਾਰਡਾਂ ਤੋਂ ਨੰਬਰ ਹੀ ਲਾ ਲਏ ਆ ਲੋਕਾਂ ਦੇ, ਤੇ ਉਸ ਹਿਸਾਬ ਨਾਲ ਇਨਫਲੂਐਂਸ ਕਰ ਰਹੇ ਆ ਵੋਟਾਂ ਦੇ ਵਿੱਚ। ਤੇ ਇਸ ਤਰ੍ਹਾਂ ਹੀ ਇਹਨਾਂ ਨੇ ਕਿਤੇ ਕਾਪੀ ਪੇਸਟ ਹੀ ਕਰ ਦਿੱਤੀ ਹੈ। ਪਰ ਇੱਕ ਵਾਰੀ ਨਹੀਂ ਹੋਇਆ, ਇਹ ਤਾਂ ਕਈ ਵਾਰੀ ਹੋ ਗਿਆ। ਪ੍ਰਧਾਨ ਮੰਤਰੀ ਨੇ ਇੱਕ ਵਾਰੀ ਮਨ ਕੀ ਬਾਤ ਦੇ ਵਿੱਚ ਇੱਕ ਕਿਸਾਨ ਦਾ ਜ਼ਿਕਰ ਕੀਤਾ ਸੀਗਾ ਕਿ ਉਹਨੂੰ ਇਹ 3 ਕਾਨੂੰਨਾਂ ਦੇ ਨਾਲ ਬੜਾ ਲਾਭ ਹੋਇਆ, ਤੇ ਉਹਨੇ ਆਖਿਆ ਛੱਡੋ ਖਹਿੜਾ ਪ੍ਰਧਾਨ ਮੰਤਰੀ ਜੀ, ਮੈਂ ਤਾਂ ਕਿਸਾਨਾਂ ਦੇ ਨਾਲ ਆ, ਕਿਉਂਕਿ ਜਿਹੜੀ ਆ ਪਿਛਲੀ ਫਸਲ ਵੇਚੀ ਆ ਮੈਂ, ਉਹਦੇ ਵਿੱਚ ਫਸਲ ਦਾ ਜੇ ਮੈਨੂੰ ਪੂਰਾ MSP ਮਿਲ ਜਾਂਦਾ ਤੇ ਮੈਨੂੰ ਤਾਂ 2-2.5 ਲੱਖ ਦਾ ਫਾਇਦਾ ਹੋਣਾ ਸੀ, ਮੇਰਾ ਤਾਂ ਨੁਕਸਾਨ ਹੋਇਆ। ਸੋ ਬੜੀ ਫਜ਼ੀਅਤ ਹੋਈ ਸੀ। ਤੇ ਇੱਕ ਵਾਰੀ ਫੇਰ ਇਹਨਾਂ ਦੀ ਫਜ਼ੀਅਤ ਹੋਈ ਆ ਕਿ ਜਿਸ ਔਰਤ ਨੂੰ ਇਹਨਾਂ ਨੇ ਪੋਸਟਰ ਤੇ ਛਾਪਿਆ, ਅਖਬਾਰਾਂ 'ਚ ਇਸ਼ਤਿਹਾਰ ਲਾਏ, ਤਾਂ ਉਸ ਔਰਤ ਨੇ ਕਿਹਾ ਕਿ ਮੇਰੇ ਕੋਲ ਤਾਂ ਘਰ ਹੈ ਹੀ ਨਹੀਂ ਭਾਈ। ਜੀ ਜੀ ਜੀ। ਸੋ ਇਹ ਕਾਪੀ ਪੇਸਟ ਮਹਿਕਮਾ ਇੱਦਾਂ ਹੀ ਕਰਦਾ, ਕਿਤੋਂ ਫੋਟੋ ਚੱਕੀ ਤਾਂ ਕਿਤੇ ਜਿਹੜੀ ਉਹ ਲਾ ਦਿੰਦੇ ਆ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਜੀ। ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।